ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਮੱਤੀ ਦੀ ਅੰਜੀਲ ਉਹਦੇ 26ਵੇਂ ਬਾਬ ਦੇ ਵਿੱਚ ਦੁਆ ਦੇ ਬਾਰੇ ਅਸੀਂ ਸਿੱਖਾਂਗੇ। ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਗਤਸਮਨੀ ਬਾਗ ਦੇ ਵਿੱਚ ਆਖਿਆ ਭਈ ਜਾਗੋ ਤੇ ਦੁਆ ਮੰਗੋ ਤਾਂ ਜੋ ਤੁਸੀਂ ਅਜ਼ਮਾਇਸ਼ ਵਿੱਚ ਨਾ ਪਵੋ। ਯਿਸੂ ਮਸੀਹ ਨੇ ਆਪਣੀ ਜ਼ਬਾਨੋਂ ਇਹ ਗੱਲ ਆਪਣੇ ਸ਼ਾਗਿਰਦਾਂ ਨੂੰ ਆਖੀ ਵੀ ਜਾਗੋ ਤੇ ਦੁਆ ਕਰੋ। ਦਰਅਸਲ ਕਈਆਂ ਨੂੰ ਜਾਗਣ ਦਾ ਤੇ ਦੁਆ ਮੰਗਣ ਦਾ ਵੱਲ ਨਹੀਂ ਆਉਂਦਾ। ਜਾਗਣਾ ਦਰਅਸਲ ਰੂਹ 'ਚ ਜਾਗਣਾ ਹੈ, ਯਿਸੂ ਦੇ ਨਾਲ ਇਕੱਠਿਆਂ ਰਹਿਣ ਦਾ ਤਰੀਕਾ ਹੈ, ਯਿਸੂ ਨਾਲ ਗੱਲਾਂ ਕਰਨ ਦਾ ਤਰੀਕਾ ਹੈ। ਤੇ ਦੁਆ ਅਸੀਂ ਕਹਿੰਦੇ ਆ ਗੱਲਾਂ ਕਰਨੀਆਂ। ਜਦੋਂ ਅਸੀਂ ਖੁਦਾ ਨਾਲ ਗੱਲਾਂ ਕਰਦੇ ਆ ਤੇ ਉਹਨੂੰ ਅਸੀਂ ਦੁਆ ਕਹਿੰਦੇ ਆ। ਤੇ ਜਿਹੜੇ ਸ਼ਖਸ ਆਂਦੇ ਨੇ, ਜਿਹੜੇ ਬੰਦੇ ਆਂਦੇ ਨੇ ਕਿ ਸਾਨੂੰ ਦੁਆ ਕਰਨੀ ਨਹੀਂ ਆਉਂਦੀ, ਤੁਸੀਂ ਇਹ ਸਮਝ ਲਵੋ ਜਦੋਂ ਤੁਸੀਂ ਇਕੱਲਿਆਂ ਬਹਿ ਕੇ ਤੇ ਖੁਦਾ ਨਾਲ ਗੱਲਾਂ ਕਰਦੇ ਹੋ ਤੇ ਉਹ ਤੁਹਾਡੀ ਦੁਆ ਹੀ ਹੈ। ਦੁਆ ਮੰਗਣਾ ਹਰ ਬੰਦੇ ਲਈ ਬੜਾ ਜ਼ਰੂਰੀ ਹੈ, ਇਸ ਲਈ ਕਿ ਉਹਦੀ ਗੱਲਬਾਤ ਖੁਦਾ ਨਾਲ ਹੁੰਦੀ ਰਵੇ। ਕਿਉਂ? ਸਾਨੂੰ ਬਣਾਉਣ ਵਾਲਾ ਉਹ ਹੀ ਹੈ, ਸਾਨੂੰ ਪੈਦਾ ਕਰਨ ਵਾਲਾ ਉਹ ਹੀ ਹੈ। ਅਸੀਂ ਜ਼ਮੀਨ ਤੇ ਅਗਰ ਜਿਉਂਦੇ ਆ ਨਾ ਤੇ ਉਹਦੀ ਵਜ੍ਹਾ ਨਾਲ ਹੀ ਆ। ਤੇ ਸਾਡਾ ਧਿਆਨ ਖੁਦਾ ਵੱਲ ਰਹਿਣਾ ਚਾਹੀਦਾ। ਤੇ ਜੇ ਕੋਈ ਆਂਦਾ ਮੈਂ ਧਿਆਨ ਕਿਵੇਂ ਰੱਖਾਂ, ਤੇ ਅੱਜ ਮੈਂ ਦੱਸਣ ਲੱਗਾ ਵਾਂ ਕਿ ਅਸੀਂ ਦੁਆ ਜਦੋਂ ਕਰਨੇ ਆ, ਦੁਆ ਮੰਗਣੇ ਆ, ਤੇ ਅਸੀਂ ਆਪਣਾ ਧਿਆਨ ਉਹਦੇ ਵੱਲ ਰੱਖਨੇ ਆ। ਤੇ ਅੱਜ ਸਾਨੂੰ ਖੁਦਾ ਦਾ ਕਲਾਮ ਇਹੋ ਹੀ ਕਹਿੰਦਾ ਵੇ, ਜਾਗੋ ਤੇ ਦੁਆ ਕਰੋ ਤੇ ਅਜ਼ਮਾਇਸ਼ ਦੇ ਵਿੱਚ ਨਾ ਪਵੋ। ਕਿ ਜਦੋਂ ਅਸੀਂ ਸਾਡਾ ਰਾਬਤਾ ਖੁਦਾ ਦੇ ਨਾਲ ਹੁੰਦਾ ਤੇ ਫਿਰ ਸਾਡਾ ਧਿਆਨ ਹੋਰ ਪਾਸੇ ਨਹੀਂ ਹੁੰਦਾ। ਹੁਣ ਬੰਦਾ ਆਂਦਾ ਮੈਂ ਸਾਰਾ ਦਿਨ ਜੀ ਹਲ ਵਾਹਨਾ ਵਾਂ, ਖੇਤੀਬਾੜੀ ਕਰਨਾ ਵਾ। ਬੀਬੀ ਆਂਦੀ ਜੀ ਮੇਰੇ ਕੰਮ ਹੀ ਨਹੀਂ ਮੁੱਕਦੇ, ਮੈਂ ਭਾਂਡੇ ਧੋ, ਕੱਪੜੇ ਧੋ, ਘਰ ਦੀ ਸਫਾਈ ਕਰ, ਰੋਟੀ ਪਕਾ, ਮੇਰਾ ਟਾਈਮ ਹੀ ਨਹੀਂ ਲੱਗਦਾ ਦੁਆ ਲਈ। ਅੱਜ ਮੈਂ ਥੋੜ੍ਹੀਆਂ ਜਿਹੜੀਆਂ ਨਾ ਬੁਨਿਆਦੀ ਚੀਜ਼ਾਂ ਉਹ ਦੱਸਣਾ ਚਾਹੁੰਦਾ ਵਾਂ ਕਿ ਤੁਸੀਂ ਕਿੰਝ ਦੁਆ ਕਰ ਸਕਦੇ ਹੋ, ਕਿੰਝ ਤੁਸੀਂ ਖੁਦਾ ਨਾਲ ਗੱਲਾਂ ਕਰ ਸਕਦੇ ਹੋ। ਮੈਂ ਜਿਵੇਂ ਦੱਸਿਆ ਹੈ ਕਿ ਦੁਆ ਕਰਨਾ ਖੁਦਾ ਨਾਲ ਗੱਲਾਂ ਕਰਨਾ ਹੈ। ਤੇ ਅਸੀਂ ਖੁਦਾ ਨਾਲ ਗੱਲਾਂ ਕਿੰਝ ਕਰ ਸਕਦੇ ਆ, ਜ਼ਰਾ ਮੇਰੀ ਗੱਲ ਧਿਆਨ ਨਾਲ ਸੁਣੋ। ਇੱਕ ਬੀਬੀ ਆਂਦੀ ਏ ਭਾਈ ਮੈਂ ਖੁਦਾ ਨਾਲ ਗੱਲਾਂ ਕਰਦੀ ਵੀ ਰਵਾਂ ਤੇ ਕੰਮ ਵੀ ਕਰਦੀ ਰਵਾਂ, ਤੇ ਕਿਵੇਂ ਹੋ ਸਕਦਾ? ਤੇ ਮੈਂ ਦੱਸਣਾ ਇਹ ਚਾਹੁੰਦਾ ਵਾਂ ਬਈ ਜਦੋਂ ਇੱਕ ਬੀਬੀ ਭਾਂਡੇ ਮਾਂਜਣ ਲੱਗਦੀ ਏ ਤੇ ਉਹ ਭਾਂਡੇ ਮਾਂਜਦੀ ਏ ਤੇ ਸਾਫ਼ ਕਰਦੀ ਏ, ਤੇ ਜਿਵੇਂ ਭਾਂਡੇ ਚਮਕਾਉਂਦੀ ਹੈ ਨਾ, ਤੇ ਦੁਆ ਕਰਦਿਆਂ ਖੁਦਾ ਨਾਲ ਗੱਲਾਂ ਕਰਦਿਆਂ ਇਹ ਕਹਿ ਸਕਦੀ ਖੁਦਾ ਨੂੰ, ਖੁਦਾਵੰਦਾ ਜਿਵੇਂ ਮੈਂ ਭਾਂਡੇ ਚਮਕਾਏ ਨਾ, ਇੰਝ ਮੈਨੂੰ ਚਮਕਾ ਦੇ, ਇੰਝ ਮੇਰਾ ਦਿਲ ਚਮਕ ਜਾਏ। ਤੇ ਖੁਦਾ ਨਾਲ ਗੱਲਾਂ ਹੋ ਗਈਆਂ ਕਿ ਇਹ ਮੈਂ ਭਾਂਡਾ ਚੁੱਕਿਆ ਤੇ ਇਹਨੂੰ ਸਾਫ਼ ਕਰ ਦਿੱਤਾ। ਫਿਰ ਖੁਦਾਵੰਦਾ ਇਹਨੂੰ ਮੈਂ ਸੋਹਣੀ ਥਾਂ ਰੱਖਣ ਲੱਗੀ ਹਾਂ, ਉੱਚੀ ਜਗ੍ਹਾ ਤੇ, ਤੇ ਇਸ ਤਰ੍ਹਾਂ ਖੁਦਾਵੰਦਾ ਮੈਨੂੰ ਸਾਫ਼ ਕਰਕੇ ਤੇ ਸੋਹਣੀ ਜਗ੍ਹਾ ਤੇ, ਚੰਗੀ ਜਗ੍ਹਾ ਤੇ ਫਿੱਟ ਕਰ ਦੇ, ਤਾਂ ਕਿ ਮੈਂ ਸਾਰਿਆਂ ਨੂੰ ਨਜ਼ਰ ਆਵਾਂ, ਮੇਰੀ ਦੁਨੀਆ ਤੇ ਵੀ ਇੱਜ਼ਤ ਹੋਵੇ ਤੇ ਮੈਨੂੰ ਦੁਨੀਆ ਚੰਗਾ ਵੀ ਆਖੇ। ਇਹ ਇੱਕ ਬੀਬੀ ਕਹਿ ਸਕਦੀ ਹੈ ਭਾਂਡੇ ਮਾਂਜਦੀ। ਜੇ ਉਹ ਕੱਪੜੇ ਧੋਂਦੀ ਏ ਤੇ ਕਿਵੇਂ ਸਾਬਣ ਲਾ ਕੇ ਕੱਪੜੇ ਧੋਂਦੀ ਏ, ਸਰਫ ਨਾਲ ਧੋਂਦੀ ਏ, ਤੇ ਜਦੋਂ ਸਾਫ਼ ਕਰਦੀ ਏ ਤੇ ਨਿਚੋੜ ਕੇ ਸੁਕਾਉਣ ਲੱਗਦੀ ਤੇ ਪਾਉਂਦੀ ਏ ਨਾ ਲਾਹਾਂ ਤੇ ਜਾਂ ਦੀਵਾਰ ਤੇ ਪਾਉਂਦੀ ਏ ਵੀ ਕੱਪੜੇ ਸੁੱਕ ਜਾਣ, ਤੇ ਉਹ ਕਹਿ ਸਕਦੀ ਖੁਦਾਵੰਦਾ ਜਿਵੇਂ ਮੈਂ ਇਹ ਕੱਪੜੇ ਧੋਤੇ ਨੇ ਤੇ ਸਾਫ਼ ਕੀਤੇ ਨੇ, ਸਾਰੀ ਮੈਲ ਨਿਕਲ ਗਈ ਏ,
ਇੰਜ ਮੇਰਾ ਦਿਲ ਸਾਫ਼ ਕਰ ਦੇ ਤੇ ਮੈਨੂੰ ਸਾਫ਼ ਕਰ ਦੇ। ਮੈਂ ਤੈਨੂੰ ਸਰਫ ਨਾਲ ਧੋਤਾ ਹੈ ਜਾਂ ਸਾਬਣ ਨਾਲ ਧੋਤਾ ਹੈ, ਤੇ ਮੈਨੂੰ ਯਿਸੂ ਆਪਣੇ ਲਹੂ ਨਾਲ ਧੋ ਦੇ। ਜਦੋਂ ਉਹ ਕਹਿੰਦੀ ਹੈ ਨਾ ਮੈਨੂੰ ਆਪਣੇ ਲਹੂ ਨਾਲ ਧੋ ਦੇ, ਤੇ ਉਹ ਨਾਲੇ ਖੁਦਾ ਨਾਲ ਗੱਲਾਂ ਵੀ ਕਰਦੀ ਏ, ਤੇ ਨਾਲੇ ਦੁਆ ਵੀ ਕਰਦੀ ਏ, ਤੇ ਨਾਲੇ ਆਪਣੇ ਲਈ ਵੀ ਕਰਦੀ ਏ, ਤੇ ਆਪਣੇ ਖਾਨਦਾਨ ਲਈ ਵੀ ਕਰ ਸਕਦੀ ਏ, ਆਪਣੀ ਬੀਵੀ, ਆਪਣੇ ਬੰਦੇ ਲਈ ਤੇ ਆਪਣੇ ਬੱਚਿਆਂ ਲਈ ਵੀ ਕਰ ਸਕਦੀ ਏ। ਸਾਰਿਆਂ ਨੂੰ ਇਸ ਤਰ੍ਹਾਂ ਉਹ ਸਾਰਿਆਂ ਲਈ ਦੁਆ ਕਰ ਸਕਦੀ ਏ। ਤੇ ਜਿਹੜੀ ਬੀਬੀ ਕਹਿੰਦੀ ਏ ਕਿ ਮੈਂ ਭਾਂਡੇ ਵੀ ਮਾਂਜ ਲਏ ਨੇ, ਮੈਂ ਕੱਪੜੇ ਵੀ ਧੋ ਲਏ ਨੇ, ਤੇ ਮੈਂ ਦੁਆ ਨਹੀਂ ਕੀਤੀ, ਮੈਂ ਖੁਦਾ ਨਾਲ ਗੱਲਾਂ ਨਹੀਂ ਕੀਤੀਆਂ, ਮੇਰੇ ਤਾਂ ਹੁਣ ਸਫਾਈ ਦਾ ਕੰਮ ਰਹਿ ਗਿਆ, ਤੇ ਮੇਰੀ ਭੈਣ ਉਹ ਇੰਜ ਵੀ ਕਰ ਸਕਦੀ ਏ ਕਿ ਘਰ ਜਦੋਂ ਝਾੜੂ ਲਾਉਂਦੀ ਏ ਤੇ ਝਾੜ ਪੋਚ ਨਾਲ ਕਰਦੀ ਏ, ਕੁਰਸੀਆਂ ਵੀ ਸਾਫ਼ ਕਰਦੀ ਏ, ਮੇਜ਼ ਵੀ ਸਾਫ਼ ਕਰਦੀ ਏ, ਸੋਫਾ ਵੀ ਸਾਫ਼ ਕਰਦੀ ਏ, ਇੱਥੋਂ ਤੱਕ ਕਿ ਜਿਹੜੀਆਂ ਹੋਰ ਚੀਜ਼ਾਂ ਨੇ ਉਹਨਾਂ ਨੂੰ ਝਾੜ ਪੋਚ ਕਰਕੇ ਸਾਫ਼ ਕਰ ਦਿੰਦੀ ਏ, ਤੇ ਥੱਲੇ ਪੋਚਾ ਵੀ ਲਾ ਲੈਂਦੀ ਏ, ਤੇ ਨਾਲੇ ਕੰਮ ਕਰਦੀ ਤੇ ਨਾਲੇ ਆਂਦੀ ਖੁਦਾਵੰਦਾ ਇੰਜ ਮੈਨੂੰ ਸਾਫ਼ ਕਰ ਦੇ, ਮੇਰਾ ਦਿਲ ਇੰਜ ਸਾਫ਼ ਹੋ ਜਾਏ, ਤਾਂ ਕਿ ਮੇਰੇ ਦਿਲ ਦੇ ਅੰਦਰ ਜਦੋਂ ਤੂੰ ਆਵੇਂ ਤੇ ਖੁਦਾਵੰਦਾ ਸਾਫ਼ ਜਗ੍ਹਾ ਹੋਵੇ। ਮੈਂ ਆਪਣੇ ਦਿਲ ਨੂੰ ਇੰਜ ਸਾਫ਼ ਚਾਹਨੀ ਆ, ਮੇਰੇ ਅੰਦਰੋਂ ਗੁਨਾਹ ਹਰ ਕਿਸਮ ਦਾ ਨਿਕਲ ਜਾਏ। ਤੇ ਜਦੋਂ ਉਹ ਖੁਦਾ ਅੱਗੇ ਦਰਖਾਸਤ ਕਰਦੀ ਹੈ ਨਾ ਕਿ ਖੁਦਾਵੰਦਾ ਮੈਨੂੰ ਮਾਫ਼ ਕਰ ਦੇ, ਮੇਰੇ ਗੁਨਾਹਾਂ ਨੂੰ ਮਾਫ਼ ਕਰ ਦੇ, ਮੇਰੀ ਗਲਤੀਆਂ ਨੂੰ ਮਾਫ਼ ਕਰ ਦੇ, ਮੇਰੀਆਂ ਨਾਫਰਮਾਨੀਆਂ ਨੂੰ ਮਾਫ਼ ਕਰ ਦੇ, ਤੇ ਖੁਦਾ ਮਾਫ਼ ਕਰ ਦਿੰਦਾ ਤੇ ਉਹਦਾ ਦਿਲ ਸਾਫ਼ ਕਰ ਦਿੰਦਾ। ਤੇ ਜਦੋਂ ਉਹ ਆਪਣੇ ਉੱਤੇ ਯਿਸੂ ਦਾ ਲਹੂ ਮੰਗਦੀ ਹੈ, ਤੇ ਫਿਰ ਮੇਰੇ ਭਰਾਓ ਤੇ ਮੇਰੀ ਉਹ ਭੈਣਾਂ ਉਹ ਸਾਫ਼ ਹੋ ਜਾਂਦੀ ਹੈ। ਤੋ ਇੰਜ ਦੁਆ ਕਰ ਸਕਦੀ ਹੈ, ਆਪਣੇ ਸਾਰੇ ਘਰ ਦੇ ਕੰਮ ਕਰਦਿਆਂ ਹੋਇਆਂ ਵੀ ਦੁਆ ਕਰ ਸਕਦੀ ਹੈ, ਲੇਕਿਨ ਉਹਦਾ ਧਿਆਨ ਖੁਦਾ ਵੱਲ ਹੋਵੇ। ਉਹ ਸੱਚੇ ਦਿਲ ਨਾਲ ਦੁਆ ਕਰੇ ਕਿ ਇੰਜ ਖੁਦਾਵੰਦਾ ਮੈਨੂੰ ਸਾਫ਼ ਕਰ ਦੇ, ਤੋ ਦਿਨੇ ਰਾਤੀ ਗੱਲਾਂ ਕਰ ਸਕਦੀ, ਫਰਕ ਹੀ ਕੋਈ ਨਹੀਂ। ਜੇ ਘਰ ਆਰਾਮ ਕਰਨ ਲੱਗੀ ਏ ਤੇ ਇਹ ਵੀ ਕਹਿ ਸਕਦੀ ਏ ਖੁਦਾਵੰਦਾ ਬਾਹਰ ਬੜੀ ਤਿੱਖੜ ਦੁਪਹਿਰ ਲੱਗੀ ਏ ਤੇ ਬੜੀ ਗਰਮੀ ਇੱਕ ਬਲਾ ਏ, ਤੇ ਮੈਂ ਉਹ ਤੋਂ ਬਚਣ ਲਈ ਅੰਦਰ ਹਾਂ, ਪੱਖਾ ਲਾਇਆ ਮੈਂ ਤੇ ਥੱਲੇ ਲੇਟੀ ਹਾਂ, ਤੇ ਖੁਦਾਵੰਦਾ ਮੇਰੀ ਹਿਫਾਜ਼ਤ ਕਰਨ ਵਾਲਾ ਤੂੰ ਹੈ, ਮੈਨੂੰ ਜ਼ਿੰਦਗੀ ਦੇਣ ਵਾਲਾ ਤੂੰ ਹੈ, ਮੈਨੂੰ ਸਲਾਮਤੀ ਦੇਣ ਵਾਲਾ ਤੂੰ ਹੀ ਹੈ, ਤੇ ਮੇਰੀ ਹਿਫਾਜ਼ਤ ਕਰ। ਮੈਂ ਲੇਟੀ ਹਾਂ ਤੇ ਖੁਦਾਵੰਦਾ ਇਸ ਤਰ੍ਹਾਂ ਅਸੀਂ ਗੱਲਾਂ ਕਰਦੇ ਰਹੀਏ ਤੇ ਮੇਰਾ ਧਿਆਨ ਹਰ ਵੇਲੇ ਤੇਰੇ ਨਾਲ ਹੀ ਰਵੇ। ਤੇ ਇੰਜ ਖੁਦਾ ਨਾਲ ਦੁਆ ਵੀ ਕੀਤੀ ਜਾਂਦੀ ਹੈ, ਤੇ ਇੰਜ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਨੇ, ਤੇ ਅਸੀਂ ਹਰ ਵੇਲੇ ਖੁਦਾ ਦੇ ਨਾਲ ਗੱਲਾਂ ਵੀ ਕਰਦੇ ਰਹਿੰਦੇ ਹਾਂ ਤੇ ਦੁਆ ਵੀ ਕਰਦੇ ਰਹਿੰਦੇ ਹਾਂ। ਤੇ ਐਸੇ ਤਰ੍ਹਾਂ ਹੀ ਭਰਾ ਵੀ ਜਦੋਂ ਟਰੈਕਟਰ ਲੈ ਕੇ ਜਾਂ ਢੱਗੇ ਲੈ ਕੇ ਪੈਲੀ 'ਚ ਹਲ ਵਾਹੁੰਦੇ ਨੇ, ਤੇ ਉਦੋਂ ਇਹ ਵੀ ਕਹਿ ਸਕਦੇ ਨੇ ਖੁਦਾਵੰਦਾ ਮੇਰੇ ਦਿਲ ਦੀ ਜ਼ਮੀਨ ਨੂੰ ਇੰਜ ਨਰਮ ਕਰ ਦੇ, ਹਲ ਵਾਹ ਕੇ ਨਰਮ ਕਰ ਦੇ, ਤਾਂ ਕਿ ਤੇਰੇ ਕਲਾਮ ਦਾ ਬੀਜ ਜਦੋਂ ਮੇਰੇ ਅੰਦਰ ਬੋਇਆ ਜਾਏ ਤੇ ਫਿਰ ਫਲ ਲਿਆਏ। ਕਿਉਂ? ਇਹ ਕਲਾਮ ਦਾ ਬੀਜ ਜਦੋਂ ਅੰਦਰ ਲੱਗਦਾ ਹੈ ਨਾ ਤੇ ਫਿਰ ਫਲ ਲਿਆਉਂਦਾ ਹੈ। ਜਿਸ ਤਰ੍ਹਾਂ ਜ਼ਮੀਨ ਆਪਣਾ ਹਾਸਲ ਦਿੰਦੀ ਹੈ ਨਾ, ਜ਼ਮੀਨ 'ਚ ਬੀਜ ਬੋਈਦਾ ਜਦੋਂ ਤੋਂ ਉਹ ਉੱਗਦਾ ਹੈ, ਐਸੇ ਤਰ੍ਹਾਂ ਹੀ ਉਹ ਮੇਰੇ ਭਰਾਓ ਤੇ ਮੇਰੀ ਉਹ ਭੈਣੋ, ਅਸੀਂ ਮਿੱਟੀ ਨਾਲ ਬਣੇ ਆ, ਤੇ ਮਿੱਟੀ ਦੇ ਨਾਲ ਹੀ ਅਸੀਂ ਬਣਾਏ ਗਏ ਆ, ਤੇ ਇਹ ਬਦਨ ਜਿਹੜਾ ਮਿੱਟੀ ਹੈ, ਜਿਹਨੂੰ ਖੁਦਾ ਦਾ ਕਲਾਮ ਕਹਿੰਦਾ ਕਿ ਤੂੰ ਖਾਕ ਹੈ ਔਰ ਖਾਕ ਮੇਂ ਫਿਰ ਲੌਟ ਜਾਏਗਾ। ਤੇ ਪੰਜਾਬੀ 'ਚ ਉਹਨੂੰ ਕਿਹਾ ਗਿਆ ਤੂੰ ਮਿੱਟੀ ਹੈ ਤੇ ਮਿੱਟੀ ਦੇ ਵਿੱਚ ਹੀ ਤੂੰ ਵਾਪਸ ਜਾਣਾ ਹੈ। ਤੇ ਇਸੇ ਮਿੱਟੀ ਨੇ ਬੀ ਵੀ ਉਗਾਉਣਾ ਹੈ ਤੇ ਕਲਾਮ ਦਾ ਬੀ ਵੀ ਉਗਾਉਣਾ ਹੈ। ਇਸ ਲਈ ਆਪਣੇ ਅੰਦਰ ਜਦੋਂ ਅਸੀਂ ਖੁਦਾ ਦਾ ਕਲਾਮ ਲੈਨੇ ਆ ਤੇ ਉਹ ਉੱਗਦਾ ਹੈ, ਤੇ ਪਹਿਲਾਂ ਦਿਲ ਦੀ ਜ਼ਮੀਨ ਜਿਹੜੀ ਹੈ ਨਾ ਉਹਨੂੰ ਹਲ ਵਾਹ ਕੇ ਤੇ ਨਰਮ ਕੀਤੀ ਜਾਂਦੀ ਹੈ, ਤੇ ਫਿਰ ਉਹਦੇ 'ਚ ਕਲਾਮ ਦਾ ਬੀਜ ਜਦੋਂ ਬੋਇਆ ਜਾਂਦਾ ਹੈ। ਜਿਵੇਂ ਖੁਦਾ ਦਾ ਕਲਾਮ ਹੈ, ਹੁਕਮ ਹੈ ਪਹਿਲਾ ਕਿ ਮੇਰੇ ਹਜ਼ੂਰ ਤੂੰ ਗੈਰ ਮਬੂਦਾਂ ਨੂੰ ਨਹੀਂ ਮੰਨਣਾ, ਬੁੱਤਾਂ ਦੀ ਪੂਜਾ ਨਹੀਂ ਕਰਨੀ, ਤੇ ਸਾਡੇ ਅੰਦਰ ਕੋਈ ਬੁੱਤ ਨਾ ਹੋਵੇ। ਅਸੀਂ ਸਿਰਫ ਖੁਦਾ ਦੇ ਕਲਾਮ ਨੂੰ ਹੀ ਆਪਣੇ ਅੰਦਰ ਰੱਖੀਏ ਤੇ ਖੁਦਾ ਨਾਲ ਹੀ ਗੱਲਾਂ ਕਰੀਏ, ਤੇ ਖੁਦਾ ਨਾਲ ਹੀ ਸਾਡਾ ਦਿਲ ਲੱਗਾ ਰਵੇ। ਜਿਸ ਤਰ੍ਹਾਂ ਦਿਨ ਰਾਤ ਧਿਆਨ ਘਰ ਦੇ ਵਿੱਚ ਹੁੰਦਾ ਹੈ, ਘਰ ਦੇ ਕੰਮਾਂ 'ਚ ਹੁੰਦਾ ਹੈ, ਇਸ ਤਰ੍ਹਾਂ ਕੰਮ ਕਰਦਿਆਂ ਸਾਡਾ ਧਿਆਨ ਖੁਦਾ ਦੇ ਵਿੱਚ ਵੀ ਹੋਵੇ।
ਤੇ ਅਸੀਂ ਅਬਲੀਸ ਨੂੰ ਮੌਕਾ ਨਾ ਦਈਏ, ਸ਼ੈਤਾਨ ਨੂੰ ਮੌਕਾ ਨਾ ਦਈਏ, ਤੇ ਅਜ਼ਮਾਇਸ਼ ਤੋਂ ਵੀ ਇੰਜ ਅਸੀਂ ਬਚ ਸਕਦੇ ਹਾਂ ਜੇ ਅਸੀਂ ਖੁਦਾ ਦੇ ਨਾਲ ਗੱਲਾਂ ਕਰਦੇ ਰਹੀਏ। ਤੇ ਇਹ ਮੈਂ ਛੋਟੀ ਜੀ ਤੁਹਾਨੂੰ ਇੱਕ ਤਰੀਕਾ ਦੱਸਿਆ ਕਿ ਜਿਹਦੇ ਨਾਲ ਤੁਸੀਂ ਹਰ ਵੇਲੇ ਖੁਦਾ ਨਾਲ ਗੱਲਬਾਤ ਕਰ ਸਕਦੇ ਹੋ, ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਵੀ ਮੰਗ ਸਕਦੇ ਹੋ, ਤੇ ਆਪਣੇ ਬੱਚਿਆਂ ਲਈ ਵੀ ਕਹਿ ਸਕਦੇ ਹੋ, ਖੁਦਾਵੰਦਾ ਮੇਰੇ ਬੱਚੇ ਸਕੂਲ ਗਏ ਨੇ, ਉਹਨਾਂ ਦੀ ਹਿਫਾਜ਼ਤ ਕਰਨ ਵਾਲਾ ਤੂੰ ਹੀ ਹੈ। ਮੇਰੇ ਬੱਚਿਆਂ ਨੂੰ ਚੰਗਾ ਜ਼ੇਨ ਦੇ ਤਾਂ ਕਿ ਉਹ ਤਾਲੀਮ ਹਾਸਲ ਕਰਨ। ਮੇਰੇ ਬੰਦੇ ਦੀ ਹਿਫਾਜ਼ਤ ਕਰ, ਉਹ ਸੁਬਾਹ ਦਾ ਕੰਮ ਤੇ ਗਿਆ ਤੇ ਖੁਦਾਵੰਦਾ ਤੂੰ ਹੀ ਲਿਆਉਣਾ ਹੈ। ਤੇ ਇੰਜ ਅਸੀਂ ਆਪਣੇ ਘਰ ਦੇ ਕੰਮ ਕਰਦਿਆਂ ਹੋਇਆਂ ਵੀ ਖੁਦਾ ਨੂੰ ਯਾਦ ਕਰ ਸਕਦੇ ਹਾਂ ਤੇ ਦੁਆ ਕਰਦੇ ਰਹਿ ਸਕਦੇ ਹਾਂ। ਇਸ ਲਈ ਮੈਂ ਯਕੀਨ ਕਰਦਾ ਹਾਂ ਕਿ ਤੁਸੀਂ ਇਸ ਕਲਾਮ ਤੇ ਇਹਨਾਂ ਗੱਲਾਂ ਤੇ ਅਮਲ ਕਰੋਗੇ ਤੇ ਤੁਹਾਡਾ ਧਿਆਨ ਵੀ ਖੁਦਾ ਵੱਲ ਲੱਗੇਗਾ ਤੇ ਤੁਹਾਨੂੰ ਦੁਆ ਕਰਨੀ ਵੀ ਆ ਜਾਏਗੀ ਤੇ ਤੁਸੀਂ ਖੁਦਾ ਦੀ ਹਜ਼ੂਰੀ 'ਚ ਵੀ ਰਹਿ ਸਕੋਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।